ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪਾਕਿਸਤਾਨ ਦੇ ਵਿੱਚ ਬਾਰਿਸ਼ਾਂ ਹੋਣ ਕਾਰਨ ਟੈਂਪਰੇਚਰ ਦੇ ਵਿੱਚ ਤੇ ਕਮੀ ਆ ਰਹੀ ਹੈ, ਮਗਰ ਦੂਸਰੇ ਪਾਸੇ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਸਿਆਸੀ ਦਰਜਾ ਹਰਾਰਤ ਜਿਹੜਾ ਹੈ ਉਹ ਦਿਨ ਬ ਦਿਨ ਉਹਦੇ ਵਿੱਚ ਜਿਹੜਾ ਇਜ਼ਾਫਾ ਹੁੰਦਾ ਜਾ ਰਿਹਾ ਹੈ। ਜਦੋਂ ਦਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਤੇ ਖੈਬਰ ਪਖਤੂਨਖਵਾ ਦੀ ਅਸੈਂਬਲੀਆਂ ਦੇ ਇਲੈਕਸ਼ਨ ਦਾ ਇਲਤਵਾ ਦਾ ਕੇਸ ਲੱਗਿਆ, ਉਸ ਟਾਈਮ ਦਾ ਜਿਹੜਾ ਮੁਲਕ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਰੋਜ਼ ਬਰੋਜ਼ ਜਿਹੜੀ ਹੈ ਗਰਮ ਤੋਂ ਗਰਮਤਰ ਹੁੰਦੀ ਜਾ ਰਹੀ ਹੈ। ਤੇ ਇੱਕ ਪਾਸੇ ਜਿਹੜਾ ਸਿਆਸਤਦਾਨ ਨੇ ਉਹ ਇਨਸਾਫ ਦੇ ਘਰ ਸੁਪਰੀਮ ਕੋਰਟ ਨੂੰ ਜਿਹੜਾ ਹੈ ਗੰਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਨੇ, ਤੇ ਦੂਸਰੇ ਪਾਸੇ ਜਿਹੜੇ ਨੇ ਉਹ ਆਪਸ ਦੇ ਵਿੱਚ ਵੀ ਗੁੱਥਮ ਗੁੱਥਾ ਹੋਏ ਨੇ। ਲੰਡਨ ਤੋਂ ਬਹਿ ਕੇ ਮੁਸਲਿਮ ਲੀਗ ਨੂਨ ਦੇ ਕਾਇਦ ਨਵਾਜ਼ ਸ਼ਰੀਫ ਨੇ ਤਾਜ਼ਾ ਤਰੀਨ ਬਿਆਨ ਦਿੱਤਾ ਹੈ ਕਿ ਅਗਰ ਸੁਪਰੀਮ ਕੋਰਟ ਨੇ ਫੁੱਲ ਬੈਂਚ ਨਾ ਬਣਾਇਆ ਤੇ ਮੁਲਕ ਦੇ ਵਿੱਚ ਜਿਹੜਾ ਡਾਲਰ ਹੈ ਉਹ 500 ਰੁਪਏ ਤੱਕ ਪਹੁੰਚ ਸਕਦਾ ਹੈ। ਤੇ ਦੂਸਰੇ ਪਾਸੇ ਪਾਕਿਸਤਾਨ ਤਰੀਕੇ ਇਨਸਾਫ ਜਿਹੜੀ ਹੈ ਉਹ ਇਸ ਸਾਰੇ ਮਾਮਲਾਤ ਦੇ ਵਿੱਚ ਇੱਕ ਸਰਦਮੋਰੀ ਦਾ ਮੁਜ਼ਾਹਰਾ ਕਰ ਰਹੀ ਹੈ ਤੇ ਅਦਾਲਤ ਨੂੰ ਯਕੀਨ ਦਹਾਨੀ ਵੀ ਕਰਾ ਰਹੀ ਹੈ ਕਿ ਮੁਲਕ ਦੇ ਵਿੱਚ ਜਿਹੜਾ ਸਿਆਸੀ ਟੈਂਪਰੇਚਰ ਹੈ ਉਹਨੂੰ ਮੇਨਟੇਨ ਰੱਖਿਆ ਜਾਵੇਗਾ। ਤੇ ਇਮਰਾਨ ਖਾਨ ਨੇ ਅਦਲੀਆ ਦੇ ਖਿਲਾਫ ਕੋਈ ਵੀ ਬਿਆਨਬਾਜ਼ੀ ਜਾਂ ਅਦਲੀਆ ਦੇ ਖਿਲਾਫ ਬਹੁਤਾਨ ਤਰਾਸ਼ੀ ਦੇ ਹਵਾਲੇ ਨਾਲ ਆਪਣੇ ਕਾਰਕੁਨਾਂ ਨੂੰ ਤਿਆਰ ਰਹਿਣ ਦਾ ਜਿਹੜਾ ਉਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਤੇ ਇਹਨਾਂ ਅੱਜ ਦੇ ਵਲੌਗ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ, ਤੇ ਸਾਡੇ ਨਾਲ ਮੌਜੂਦ ਹੋਣਗੇ ਸਜਾਦ ਕਾਜ਼ਮੀ ਸਾਹਿਬ। ਸਜਾਦ ਸਾਹਿਬ, ਸਭ ਤੋਂ ਪਹਿਲੇ ਤੇ ਜ਼ਿਕਰ ਇਹ ਕਰ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਅੱਜ ਚੀਫ ਜਸਟਿਸ ਸਾਹਿਬ ਨੇ ਜਿਹੜੇ ਅੱਜ ਰਿਮਾਰਕਸ ਦਿੱਤੇ ਨੇ, ਤੇ ਉਹਨਾਂ ਦੇ ਰਿਮਾਰਕਸ ਤੋਂ ਇਹ ਲੱਗ ਰਿਹਾ ਸੀ ਕਿ ਦਿਲੀ ਤੌਰ ਤੇ ਜਿਹੜਾ ਸੀ ਨਾ ਉਹ ਖੁਸ਼ ਨਹੀਂ ਹੈ ਜਿਹੜੀ ਅਦਾਲਤ ਤੋਂ ਬਾਹਰ ਬਿਆਨਬਾਜ਼ੀ ਹੋ ਰਹੀ ਹੈ। ਵੇਖੋ, ਬਹੁਤ ਜ਼ਿਆਦਾ ਪ੍ਰੈਸ਼ਰ ਹੈ ਇਸ ਵਕਤ ਚੀਫ ਜਸਟਿਸ ਸਾਹਿਬ ਤੇ। ਸਾਰੇ ਮੁਤਨਾਜ਼ਾ ਅਦਾਰੇ ਸਨ ਪਹਿਲੇ, ਹੁਣ ਉਹਦੇ ਵਿੱਚ ਦੋ ਬੱਚੇ ਸਨ, ਇੱਕ ਪਹਿਲੇ ਹੋ ਚੁੱਕਾ ਤੇ ਹੁਣ ਇਹ ਅਦਾਰਾ ਰਹੇਗਾ ਜਿਹਨੂੰ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਫੁੱਲ ਕੋਰਟ ਅਜੇ ਤੱਕ ਜਿਹੜਾ ਉਹਦੇ ਮੁਤਾਲਿਕ ਜਿਹੜਾ ਕਾਨੂੰਨ ਸਾਜ਼ੀ ਕੀਤੀ ਹੈ ਇਸ ਪੀਡੀਐਮ ਨੇ, ਉਹ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਵੇਖੋ, ਸੈਨੇਟ ਚੋਂ ਅਪਰੂਵ ਹੋਇਆ, ਕੌਮੀ ਅਸੈਂਬਲੀ ਤੋਂ ਅਪਰੂਵ ਹੋ ਗਿਆ, ਲੇਕਿਨ ਸਦਰ ਸਾਹਿਬ ਨੇ ਅਜੇ ਤੱਕ ਕੋਈ ਸਾਈਨ ਨਹੀਂ ਕੀਤੇ, ਤੇ ਹੋ ਸਕਦਾ ਹੈ ਕਿ ਮੁਮਕਿਨ ਤੌਰ ਤੇ ਤਹਫਜ਼ਾਤ ਲਾ ਕੇ ਵਾਪਸ ਆ ਜਾਏਗਾ। ਤੇ ਹੁਣ ਤੱਕ ਸਿਚੁਏਸ਼ਨ ਇਹ ਹੈ ਕਿ ਉਹਦੇ ਵਿੱਚ ਅਮੈਂਡਮੈਂਟ ਅਪਰੂਵ ਹੋਣਗੀਆਂ, ਉਸ ਤੋਂ ਬਾਅਦ ਉਹ ਫੁੱਲ ਕੋਰਟ ਦੇ ਵਾਲੇ ਨਾਲ ਜਿਹੜਾ ਨਵੀਂ ਤਰਮੀਮ ਨੇ ਉਹ ਲੱਗਣਗੀਆਂ। ਲੇਕਿਨ ਫਿਲਹਾਲ ਸਾਰੇ ਦੇ ਸਾਰੇ ਇਖਤਿਆਰਾਤ ਜਿਹੜੇ ਨੇ ਚੀਫ ਜਸਟਿਸ ਸਾਹਿਬ ਕੋਲ ਨੇ। ਚੀਫ ਜਸਟਿਸ ਸਾਹਿਬ ਇਹ ਨਹੀਂ ਬਿਹਤਰ ਸਮਝਦੇ ਕਿ ਫੁੱਲ ਕੋਰਟ ਬਣਨਾ ਚਾਹੀਦਾ ਹੈ, ਤੇ ਫਿਰ ਕਿਵੇਂ ਬਣਨਾ? ਵੇਖੋ, ਚੀਫ ਜਸਟਿਸ ਉਹਦੇ ਵਿੱਚ ਆਪਣਾ ਸਦਰ ਪਾਕਿਸਤਾਨ ਜਿਹੜੇ ਨੇ ਉਹ ਵੀ ਆਪਣੇ ਤਹਫਜ਼ਾਤ ਦਾ ਇਜ਼ਹਾਰ ਕਰ ਚੁੱਕੇ ਨੇ, ਤੇ ਦੂਸਰੇ ਆਪਣਾ ਜਿਹੜਾ ਕਾਨੂੰਨੀ ਮਾਹਿਰੀਨ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਜਦੋਂ ਤੱਕ ਕੋਈ ਨਈ ਤਰਮੀਮ ਨਹੀਂ ਹੋਏਗੀ ਉਸ ਟਾਈਮ ਤੱਕ ਇਹ ਜਿਹੜਾ ਕਾਨੂੰਨ ਹੈ ਲਾਗੂ ਨਹੀਂ ਹੋ ਸਕਦਾ। ਬਿਲਕੁਲ ਇੰਝ ਹੀ ਹੈ। ਇਸ ਦੇ ਹਵਾਲੇ ਨਾਲ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਕਲਾ ਨੇ ਉਹ ਪਹਿਲੇ ਕਹਿ ਚੁੱਕੇ ਨੇ ਕਿ ਅਗਰ ਇਹ ਪਾਸ ਹੁੰਦਾ ਵੀ ਹੈ ਸੈਨੇਟ ਤੋਂ, ਉਸ ਤੋਂ ਬਾਅਦ ਅਸੀਂ ਇਹਦੇ ਖਿਲਾਫ ਪਟੀਸ਼ਨ ਦਾਇਰ ਕਰਾਂਗੇ ਤੇ 3-4 ਹਫ਼ਤੇ ਤੋਂ ਬਾਅਦ ਇਹ ਸਾਰੀ ਜਿਹੜੀ ਤਰਮੀਮ ਹੈ ਉਹ ਖਾੜ ਕੇ ਪਰਾਂ ਛੱਡ ਦਿਆਂਗੇ। ਤੇ ਫਿਲਹਾਲ ਸਿਚੁਏਸ਼ਨ ਤੁਹਾਡੇ ਸਾਹਮਣੇ ਹੈ ਕਿ ਚੀਫ ਜਸਟਿਸ ਸਾਹਿਬ ਨੇ 1-on-1 ਲੈ ਕੇ ਚੱਲ ਰਹੇ ਨੇ, ਤੇ ਮੈਨੂੰ ਇਹ ਨਜ਼ਰ ਆ ਰਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੀ ਆਖਰੀ ਹੱਦ ਤੱਕ ਜਾਣਗੇ। ਹਾਲਾਂਕਿ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਹੁਕੂਮਤ ਤਰਫੋਂ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸਤੀਫੇ ਦੇ ਬੜੇ ਮੁਤਾਲਬੇ ਕੀਤੇ ਜਾ ਰਹੇ ਨੇ, ਲੇਕਿਨ ਉਹ ਇਸ ਵਕਤ ਇਨਸਾਫ ਦੀ ਫਰਾਹਮੀ ਵਾਸਤੇ ਖੜੇ ਨੇ। ਤੇ 5 ਰੁਕਨੀ ਬੈਂਚ ਜਿਹੜਾ ਸੀ ਉਹ ਹੁਣ ਕੰਮ ਹੋ ਕੇ 3 ਰੁਕਨੀ ਤੱਕ ਸੁਪੜ ਕੇ ਹੋ ਚੁੱਕਾ ਹੈ, ਲੇਕਿਨ ਇਸ 3 ਰੁਕਨੀ ਬੈਂਚ ਵਿੱਚ ਵੀ ਕੋਈ ਉਮੀਦ ਨਹੀਂ ਕਿ ਕਿਸ ਵੇਲੇ ਵੀ ਮਜ਼ੀਦ ਜਿਹੜਾ ਟੁੱਟ ਜਾਵੇ। ਲੇਕਿਨ ਚੀਫ ਜਸਟਿਸ ਸਾਹਿਬ ਬੜੇ ਪਰ ਉਮੀਦ ਨੇ, ਤਾਂ ਕਹਿੰਦੇ ਨੇ ਸੋਮਵਾਰ ਨੂੰ ਮੁਲਾਕਾਤ ਵੀ ਕਰਨੀ ਹੈ। ਹੁਣ ਮੁਲਾਕਾਤ ਕਿਵੇਂ ਹੋਏਗੀ, ਕਿਹਦੇ ਨਾਲ ਹੋਏਗੀ, ਤੇ ਕੀ ਡਿਸਕਸ ਹੋਏਗਾ, ਪਰ ਬੜੇ ਪਰ ਉਮੀਦ ਨੇ, ਤੇ ਉਹ ਚਾਹੁੰਦੇ ਨੇ ਕਿ ਮੈਂ ਆਖਰੀ ਦਮ ਤੱਕ ਖੜਾ ਰਵਾਂਗਾ। ਤਾਂ ਫੁੱਲ ਕੋਰਟ ਦੀ ਮੈਨੂੰ ਜ਼ਰੂਰਤ ਫਿਲਹਾਲ ਨਹੀਂ, ਅਗਰ ਜ਼ਰੂਰਤ ਪਈ ਤਾਂ ਮੈਂ ਬਣਾ ਲਾਂਗਾ। ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਦੇ ਚੇਅਰਮੈਨ ਵੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਵੀ ਫੁੱਲ ਕੋਰਟ ਨਾਲ ਕੋਈ ਮਸਲਾ ਨਹੀਂ, ਲੇਕਿਨ ਚੀਫ ਜਸਟਿਸ ਦੀ ਸਵਾਬਦੀਦ ਹੈ ਕਿ ਉਹ ਚਾਹੁੰਦੇ ਨੇ ਬਣਾਉਣ ਨਹੀਂ ਚਾਹੁੰਦੇ ਤੇ ਕੋਈ ਇਸ਼ੂ ਨਹੀਂ, ਕਿਉਂਕਿ ਸੁਣਨਾ ਤਾਂ ਕੇਸ ਨਹੀਂ ਹੈ, ਸਾਰੇ ਮਾਮਲਾਤ ਉਹਨਾਂ ਕੋਲ ਜਾਣੇ ਨੇ, ਕਿਉਂਕਿ ਅਜੇ ਤੱਕ ਤਰਮੀਮ ਜਿਹੜੀ ਅਪਰੂਵ ਵੀ ਆਫੀਸ਼ੀਅਲੀ ਨਹੀਂ ਹੋਈ। ਨਹੀਂ, ਤੁਸੀਂ ਇਹ ਕੀ ਸਮਝਦੇ ਹੋ ਜਿਸ ਟਾਈਮ ਚੀਫ ਜਸਟਿਸ ਸਾਹਿਬ ਨੇ ਆਪਣੇ ਰਿਮਾਰਕਸ 'ਚ ਕਿਹਾ ਕਿ ਜੀ ਉਹ ਆਇਨ ਤੇ ਕਾਨੂੰਨ ਦੇ ਨਾਲ ਖਲੋਣਗੇ, ਇਸ ਤੋਂ ਰਿਮਾਰਕਸ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਚੀਫ ਜਸਟਿਸ ਸਾਹਿਬ ਜਿਹੜੇ ਨੇ ਕਿ ਸੋਮਵਾਰ ਵਾਲੇ ਦਿਨ ਜਿਹੜਾ ਹੈ ਉਹ ਆਪਣਾ ਕੇਸ ਜਿਹੜਾ ਫਾਰਗ ਕਰਕੇ ਤੇ ਮੁਲਕ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਐਲਾਨ ਕਰਵਾਉਣਗੇ। ਬਿਲਕੁਲ ਨਜ਼ਰ ਇਹੀ ਆ ਰਿਹਾ ਕਿ ਉਹ ਇੰਤਖਾਬਾਤ ਤਰਫ ਹੀ ਟੈਂਡ ਹੋ ਰਹੇ ਨੇ, ਤਾਂ ਹੀ ਇਹ ਸਾਰਾ ਜਿਹੜਾ ਬੈਂਚ ਹੈ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਮੈਨੂੰ ਲੱਗਦਾ ਹੈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਉਹ ਵੀ ਆਪਣੀ ਪੂਰੇ ਜਿਹੜੇ ਅਥਾਰਟੀ ਯੂਜ਼ ਕਰਨ ਨੂੰ ਤਿਆਰ ਨੇ। ਤੇ ਉਸ ਦੇ ਨਾਲ ਉਹ ਵੇਖ ਰਹੇ ਨੇ, ਉਹਨਾਂ ਨੇ ਪਹਿਲਾਂ ਰਿਮਾਰਕਸ ਦਿੱਤੇ ਵੀ ਸਨ, ਉਹਨਾਂ ਨੇ ਕਿਹਾ ਵੀ ਸੀ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ 3 ਮਹੀਨੇ ਬਾਅਦ ਜਿਹੜੀ ਆ ਮੌਜੂਦਾ ਹੁਕੂਮਤ ਹੈ ਕਿ ਟੇਕਰ ਨਿਗਰਾਨ ਹੁਕੂਮਤ ਹੈ, ਇਹ ਕਿਵੇਂ ਕੰਮ ਕਰ ਸਕਦੀ। ਜੈਸਾ ਅੱਜ ਨਵਾਜ਼ ਸ਼ਰੀਫ ਨੇ ਲੰਡਨ ਤੋਂ ਇੱਕ ਧਮਕੀ ਅਮੇਜ਼ ਬਿਆਨ ਜਾਰੀ ਕੀਤਾ ਹੈ ਕਿ ਜੇ ਅਗਰ ਜਿਹੜਾ ਮੌਜੂਦਾ ਜਿਹੜਾ 3 ਰੁਕਨੀ ਬੈਂਚ ਹੈ ਉਹਦੇ ਵਿੱਚ ਜਿਹੜੇ 2 ਜੱਜ ਨੇ ਉਹ ਮੇਰੇ ਖਿਲਾਫ ਨੇ, ਤੇ ਮੇਰੇ ਜਿਹੜਾ ਫੈਸਲਾ ਮੇਰੇ ਖਿਲਾਫ ਦਿੱਤਾ ਗਿਆ ਸੀ ਉਹਦੇ ਵਿੱਚ ਵੀ ਸ਼ਾਮਲ ਸੀ, ਤੇ ਉਹਨਾਂ ਨੇ ਇਹ ਵੀ ਆਪਣਾ ਫਰਮਾਇਆ ਹੈ ਕਿ ਜਿਹੜਾ
ਇਲੈਕਸ਼ਨ ਜਿਹੜਾ ਹੈ ਇੱਕ ਆਮ ਰੇਹੜੀ ਵਾਲੇ ਬੰਦੇ ਦਾ ਮਾਮਲਾ ਨਹੀਂ, ਇੱਕ ਕੌਮੀ ਮਾਮਲਾ ਹੈ। ਤੇ ਨਾਲ ਉਹਨਾਂ ਨੇ ਵੀ ਆਖਿਆ ਕਿ ਅਗਰ ਫੁੱਲ ਕੋਰਟ ਬੈਂਚ ਨਹੀਂ ਬਣਦਾ, ਅਗਰ ਮੁਲਕ ਆਪਣਾ ਇਲੈਕਸ਼ਨ ਦਾ ਜਿਹੜਾ ਫੈਸਲਾ ਆਉਂਦਾ ਹੈ ਇਲੈਕਸ਼ਨ ਕਰਵਾਉਣ ਦਾ, ਤੇ ਜਿਹੜਾ ਡਾਲਰ ਹੈ ਉਹ ਅਸੀਂ ਜਿਹੜਾ 500 ਰੁਪਏ ਤੱਕ ਵੀ ਅਸੀਂ ਕਰ ਸਕਦੇ ਹਾਂ। ਦੇਖੋ ਇਹ ਤਾਂ ਧਮਕੀ ਹੈ ਸਿੱਧੀ ਹੁਣ ਬਿਆਨੀਆਂ ਬਣਾਉਣ ਵਾਸਤੇ ਪੀਡੀਐਮ ਕੋਲ ਕੁਝ ਨਹੀਂ, ਨੂਨ ਲੀਗ ਕੋਲ ਕੁਝ ਨਹੀਂ ਰਿਹਾ, ਤੇ ਹੁਣ ਉਹ ਕੀ ਕੋਸ਼ਿਸ਼ ਕਰ ਰਹੇ ਨੇ, ਇਲਤਵਾ ਦੀ ਕੋਸ਼ਿਸ਼ਾਂ ਕਰ ਰਹੇ ਨੇ ਤੁਹਾਡੇ ਸਾਹਮਣੇ ਕਿ ਹਰ ਉਹ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ, ਹਰ ਇਦਾਰੇ ਨੂੰ ਇੰਡਕਟ ਕੀਤਾ ਜਾ ਰਿਹਾ ਹੈ ਤਾਂ ਕਿ ਇਲਤਵਾ ਦਾ ਸ਼ਿਕਾਰ ਹੋਣ। ਲੇਕਿਨ ਫਿਲਹਾਲ ਜਿਹੜਾ ਬਿਆਨੀਆਂ ਉਹ ਬਣਾ ਰਹੇ ਨੇ ਇਹ ਧਮਕੀ ਹੈ, ਇਹ ਮੁਲਕੀ ਸਾਲਮੀਅਤ ਤੇ ਹਮਲਾ ਕਾਊਂਟ ਹੋਣਾ ਚਾਹੀਦਾ, ਕਿਉਂਕਿ ਮੁਆਸ਼ਰਤ ਅੱਗੇ ਡੁੱਬੀ ਹੈ, ਤੁਸੀਂ ਹੁਣ ਡਿਫਾਲਟ ਦੀ ਨਹੇਜ ਤੇ ਖੜੇ ਆ। ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਇਹ ਨਹੀਂ ਲੱਗ ਰਿਹਾ ਕਿ ਇਹਨਾਂ ਨੂੰ ਮੁਲਕ ਜਾਂ ਕੌਮ ਦਾ ਨਾਲ ਕੋਈ ਸਰੋਕਾਰ ਨਹੀਂ, ਸਿਰਫ ਔਰ ਸਿਰਫ ਇਹ ਆਪਣੇ ਆਪ ਨੂੰ ਬਚਾਉਣ ਵਾਸਤੇ ਜਿਹੜਾ ਇਹ ਆਪਣੀ ਸਿਆਸਤ ਕਰ ਰਹੇ ਨੇ? ਤੁਸੀਂ ਬਜਾ ਫਰਮਾ ਰਹੇ ਹੋ, ਸਾਰਾ ਇਹਨਾਂ ਦਾ ਜਿਹੜਾ ਖੇਡ ਹੈ ਉਹ ਆਪਣੀ ਕੁਰਸੀ ਵਾਸਤੇ ਹੈ, ਉਹਨਾਂ ਦਾ ਮੁਲਕ ਨਾਲ ਲੈਣਾ ਦੇਣਾ ਹੈ ਹੀ ਕੋਈ ਨਹੀਂ। ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਕਿ ਅਗਰ ਇਲੈਕਸ਼ਨ ਹੁੰਦੇ ਨੇ, ਅਗਰ ਇਹ ਜਿੱਤ ਵੀ ਜਾਂਦੇ ਨੇ, ਨੂਨ ਲੀਗ ਜਿੱਤ ਜਾਏ, ਇਹਨਾਂ ਕੋਲ ਕੀ ਰੋਡ ਮੈਪ ਹੈ? ਅਗਰ ਇਸ ਟੀਮ ਨਾਲ ਨਹੀਂ ਆਉਣਾ ਨਾ ਤਾਂ ਫਿਰ ਕੀ ਹੋਣਾ ਹੈ? ਨਾ ਕੋਈ IMF ਪੈਸੇ ਦੇਣ ਨੂੰ ਤਿਆਰ ਹੈ, ਪੂਰਾ ਦਾ ਪੂਰਾ ਮੁਲਕ ਜਿਹੜਾ ਦੀਵਾਲੀ ਦੇ ਨਜ਼ਦੀਕ ਖਲੋਤਾ ਹੈ, ਉਹ ਫ੍ਰੀ ਦੇ ਲਾਰੇ ਲਾਏ ਨੇ। ਚਾਈਨਾ ਦੇ ਕੋਲ ਫੰਡ ਜ਼ਰੂਰ ਮਿਲਿਆ ਮਖਸੂਸ ਸ਼ਰਾਇਤ ਉੱਤੇ, ਲੇਕਿਨ ਲੱਗ ਰਿਹਾ ਕਿ ਕੁਝ ਦਿਨ ਬਾਅਦ ਦੁਬਾਰਾ ਫੰਡ ਦਾ ਤੇ ਮਾਮਲੇ ਦੇ ਉੱਤੇ ਆਪਣਾ ਸੁਪਰੀਮ ਕੋਰਟ ਦੇ ਮੌਜੂਦ ਜੱਜਾਂ ਨੇ ਇਹ ਵੀ ਆਖਿਆ ਕਿ ਅਗਰ ਕੋਈ ਫੰਡ ਦਾ ਤੁਹਾਡੇ ਕੋਲ ਰੋਲ ਹੈ, ਕਿਉਂਕਿ ਜਿਹੜਾ ਇਲੈਕਸ਼ਨ ਦਾ ਫੰਡ ਹੈ ਉਹਦਾ ਸਿਰਫ 20 ਅਰਬ ਰੁਪਏ ਚਾਹੀਦਾ, ਉਹ ਤੇ ਇੱਕ ਪੁਆਇੰਟ ਵੀ ਨਹੀਂ ਬਣਦਾ ਹੈ। ਅਗਰ ਉਹ ਕਹਿੰਦੇ ਨੇ ਕਿ ਅਗਰ ਤੁਹਾਨੂੰ ਕੋਈ ਫੰਡ ਦਾ ਮਾਮਲਾ ਤੇ ਅਸੀਂ ਤੁਹਾਨੂੰ ਜਿਹੜਾ ਹੈ ਫੰਡ ਦਾ ਅਰੇਂਜ ਕਰਕੇ ਦੇ ਦਿੰਨੇ ਹਾਂ। ਬਿਲਕੁਲ ਜੀ, ਉਹਨਾਂ ਇਵਨ ਇਤਨੀ ਕਿਹਾ ਸੀ ਕਿ ਸਾਡੀ ਤਨਖਾਹ 'ਚ ਕੱਟ ਲਾ ਲਓ, ਬਾਕੀ ਜਿਹੜੇ ਬਿਊਰੋਕਰੇਟ ਉਹਨਾਂ ਦੀ ਤਨਖਾਹਾਂ 'ਚ ਕੱਟ ਲਾ ਲਓ, ਤੇ 20 ਅਰਬ ਤੇ ਕੁਝ ਵੀ ਨਹੀਂ। 20 ਅਰਬ ਤੁਸੀਂ ਵੇਖੋ, ਇਮਰਾਨ ਖਾਨ ਆਪਣੀ ਦੌਰ 'ਚ ਜਿਹੜੇ ਕਰਦਾ ਸੀ, ਉਹ ਮੁਖਤਲਿਫ ਆਨਲਾਈਨ ਲੋਕਾਂ ਕੋਲ ਕਾਲਾਂ ਲੈ ਕੇ ਕੰਪੇਨ ਲਾਂਚ ਕੀਤੀ ਜਾਂਦੀ ਸੀ, ਉਹਦੇ ਵਿੱਚ 2-3 ਅਰਬ ਇੱਕ ਦਿਨ 'ਚ ਜਮ੍ਹਾਂ ਹੋ ਜਾਂਦਾ ਸੀ। ਇਹ ਪਤਾ ਨਹੀਂ ਕਿਵੇਂ ਕਿਸ ਤਰ੍ਹਾਂ ਦੀ ਹੁਕੂਮਤ ਹੈ, ਇਹਨੂੰ ਸਮਝ ਨਹੀਂ ਆ ਰਹੀ ਕਿ 10 ਅਰਬ ਦੇ ਕੋਲ ਨਹੀਂ ਜੁੜ ਰਿਹਾ, ਤੇ ਮੁਲਕ ਕਿਵੇਂ ਚੱਲੇਗਾ ਨਾ? ਇਮਰਾਨ ਖਾਨ ਨੇ ਜਿਹੜਾ ਆਪਣੇ ਕਾਰਕੁਨਾਂ ਨੂੰ ਤਿਆਰ ਰਹਿਣ ਦੀ ਹਦਾਇਤ ਜਾਰੀ ਕਰ ਦਿੱਤੀਆਂ ਨੇ ਕਿ ਅਗਰ ਅਦਲੀਆ, ਕਿਉਂਕਿ ਉਹਨੂੰ ਲੱਗ ਰਿਹਾ ਕਿ ਲੰਡਨ ਪਲਾਨ ਦੇ ਤਹਿਤ ਜਿਹੜਾ ਅਦਲੀਆ ਦੇ ਉੱਤੇ ਜਿਹੜਾ 90 ਦੀ ਦਿਹਾਈ ਤੋਂ ਬਾਅਦ ਜਿਹੜਾ ਉਹਨੂੰ ਸਖਤ ਹਮਲਾ ਹੋਏਗਾ, ਤੇ ਇਹਦੇ ਬਾਰੇ ਕੀ ਕਹੋਗੇ ਤੁਸੀਂ? ਸਰ ਵੇਖੋ, ਇਮਰਾਨ ਖਾਨ ਦੀ ਇਹ ਜਿਹੜੀ ਹੈ ਫਿਲਹਾਲ ਸਟ੍ਰੈਟਜੀ ਉਹ ਬੜਾ ਕੰਮ ਕਰ ਗਈ ਹੈ। ਵੇਖੋ ਅਜ਼ਰ ਮਸ਼ਵਾਨੀ ਗ੍ਰਿਫਤਾਰ ਸੀ, ਨਾ ਮਾਲੂਮ ਅਫਰਾਦ ਕੋਲ ਸੀ, ਤੇ ਉਹਦੇ ਤਨਾਜ਼ਰ 'ਚ ਇਹਨਾਂ ਨੂੰ ਕਾਲ ਦਿੱਤੀ ਸੀ ਜੁਮੇ ਨੂੰ ਅਸੀਂ ਮੌਤ ਭਰ 'ਚ ਇਤਜਾਜ ਕਰਾਂਗੇ। ਕਾਲ ਦੇ ਫੌਰਨ ਬਾਅਦ ਦਿਨੇ ਹੀ ਉਹਨਾਂ ਦੀ ਰਿਹਾਈ ਜਿਹੜੀ ਹੋ ਗਈ, ਉਹ ਵਾਪਸ ਚਲੇ ਗਏ। ਤਾਂ ਮਤਲਬ ਹੈ ਕਿ ਉਹਨਾਂ ਦੀ ਜਿਹੜੀ ਕਾਲ ਕੰਮ ਕਰ ਰਹੀ ਹੈ। ਤਕਰੀਬਨ 3 ਵਜੇ ਜਿਹੜਾ ਉਹਨੇ ਟਵੀਟ ਕੀਤਾ ਕਿ ਜੀ ਮੈਂ ਆਪਣਾ ਬਾਹਫਾਜ਼ਤ ਕਰ ਬਿਲਕੁਲ ਇੰਜ ਹੀ ਹੈ। ਉਹ ਵੇਖੋ ਉਹਨਾਂ ਦੀ ਜਿਹੜੀ ਹੈ ਤਰੀਕਾ, ਜਿਹੜੀ ਉਹਨਾਂ ਦੀ ਸਟ੍ਰੈਟਜੀ ਉਹ ਕੰਮ ਕਰ ਰਹੀ। ਦਾ ਮਤਲਬ ਹੈ ਕਿ ਅਗਰ ਉਹ ਸਟ੍ਰੈਟਜੀ ਦੁਬਾਰਾ ਇੰਪਲੀਮੈਂਟ ਕਰਦੇ ਨੇ ਲੌਂਗ ਟਰਮ ਵਾਸਤੇ ਕਿ ਮੈਂ ਅਗਰ ਇਲੈਕਸ਼ਨ ਨਹੀਂ ਹੁੰਦੇ ਤਾਂ ਮੈਂ ਰੋਡ ਤੇ ਹਾਂ, ਤੇ ਫਿਰ ਹੋ ਸਕਦਾ ਹੈ ਕਿ ਉਹ ਲੋਕ ਜਿਹੜੇ ਇਲੈਕਸ਼ਨ ਕਰਾ ਸਕਦੇ ਨੇ ਉਹਨਾਂ ਵਿੱਚ ਇੰਡਕਟ ਹੋਣਾ ਪਵੇਗਾ, ਸਾਰਿਆਂ ਨੂੰ ਸਟੇਕ ਹੋਲਡਰ ਬਣਾਉਣਾ ਪਏਗਾ। ਜੀ ਸਜਾਦ ਸਾਹਿਬ, ਤੁਸੀਂ ਫਿਰ ਕਰਵਾ ਦਿਓ ਇਲੈਕਸ਼ਨ, ਕੀ ਮਸਲਾ ਹੈ, ਕੀ ਵਜ੍ਹਾ ਕਿ ਇਲੈਕਸ਼ਨ ਦੀ ਤਰਫ ਤੁਸੀਂ ਆਪਣਾ ਕਿਉਂ ਨਹੀਂ ਆਪਣਾ ਜਾ ਰਹੇ? ਸਰ ਇਲੈਕਸ਼ਨ ਕਰਾ ਦੀ, ਕਿਵੇਂ ਕਰਾ ਦੀ? PTI ਫਿਰ ਹੁਕੂਮਤ ਬਣਾ ਲੇਗੀ, ਫਿਰ ਉਹ ਹੀ ਰੌਲਾ ਬਣਾ ਕੇ PDM ਬਹਿ ਜਾਏਗੀ। PDM ਤਾਂ ਬੜੀ ਮੁਸ਼ਕਿਲ ਨਾਲ ਆਪਣੀ ਵਾਰੀ ਕੁਰਬਾਨ ਕੀਤੀ ਸੀ ਪੀਪਲ ਪਾਰਟੀ ਦੀ, ਜਿਹੜੀ ਪੀਪਲ ਪਾਰਟੀ ਦੀ ਉਹਨਾਂ ਦੀ ਸੈਟਿੰਗ ਕੀਤੀ ਵੀ ਸੀ, ਪੀਪਲ ਪਾਰਟੀ ਦੀ ਵਾਰੀ ਸੀ ਨੂਨ ਲੀਗ ਤੋਂ ਬਾਅਦ। ਮਤਲਬ ਕਿ ਤੁਸੀਂ ਸਮਝ ਰਹੇ ਹੋ ਕਿ ਮੌਜੂਦਾ ਹਕੂਮਤ ਤੇ ਇਲੈਕਸ਼ਨ ਦੀ ਤਰਫ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਕੋਈ ਜਿਹੜੀ ਸ਼ੋਹਰਤ ਨਹੀਂ ਹੈ ਆਵਾਮ ਦੇ ਵਿੱਚ, ਉਹ ਤਾਂ ਨਹੀਂ ਜਾ ਰਹੇ, ਕਿ ਐਸਟੈਬਲਿਸ਼ਮੈਂਟ ਵੀ ਨਹੀਂ ਚਾਹੁੰਦੀ ਕਿ ਮੁਲਕ ਦੇ ਵਿੱਚ ਇਲੈਕਸ਼ਨ ਨਾ ਹੋਣ। ਸਰ ਮੇਨ ਮੁੱਦਾ ਇਹ ਹੈ, ਤੁਸੀਂ ਬਿਲਕੁਲ ਬਜਾ ਫਰਮਾ ਰਹੇ ਹੋ ਕਿ ਐਸਟੈਬਲਿਸ਼ਮੈਂਟ ਚਾਹੁੰਦੀ ਹੁੰਦੀ ਤੇ ਕਦੋਂ ਦਾ ਇਲੈਕਸ਼ਨ ਹੋ ਚੁੱਕੇ ਹੁੰਦੇ, ਹੁਕੂਮਤ ਹੀ ਨਾ ਗਿਰਦੀ ਕਿ ਐਸਟੈਬਲਿਸ਼ਮੈਂਟ ਚਾਹੁੰਦੀ। ਤੇ ਮੌਜੂਦਾ ਸਾਰੇ ਸਰਵੇ ਤੁਸੀਂ ਚੁੱਕ ਕੇ ਵੇਖ ਲਓ, ਇਮਰਾਨ ਖਾਨ ਮਾਈਂਡ ਸੈਟਡ ਹੋ ਕੇ ਲੈ ਕੇ ਚੱਲ ਰਿਹਾ। ਅਗਰ ਇਲੈਕਸ਼ਨ ਹੋ ਜਾਂਦੇ ਨੇ ਇਸ ਸੂਰਤ ਹਾਲ ਵਿੱਚ, ਜਿਹਦੇ ਵਿੱਚ ਕੋਈ PDM ਦਾ ਕੋਈ ਕਿਸੇ ਜਮਾਤ ਦਾ ਵੀ ਬਿਆਨੀਆ ਜਿਹੜਾ ਕੰਮ ਨਹੀਂ ਕਰ ਰਿਹਾ, ਤੁਹਾਡੇ ਸਾਹਮਣੇ ਜਿਹੜੀ ਇਵਨ ਕੋਈ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਨੈਗੇਟਿਵ ਨਾ ਹੋ ਜਾਂਦਾ ਹੈ। ਸਾਰੀ ਮੁਕੱਦਰ ਜਿਹੜੇ ਇਮਰਾਨ ਖਾਨ ਦੇ ਹੱਕ 'ਚ ਜਾ ਰਹੇ ਨੇ, ਸਰਵੇ ਸਾਰੇ ਦੇ ਹੱਕ 'ਚ ਜਾ ਰਹੇ ਨੇ, ਲੱਗ ਰਿਹਾ ਬਜ਼ਾਰ ਹੋ ਕੇ ਇਲੈਕਸ਼ਨ ਹੁੰਦੇ ਨੇ। ਸੁਪਰੀਮ ਕੋਰਟ ਆਪਣਾ ਕੀ ਕਾਮਯਾਬ ਹੋ ਪਾਏਗੀ ਕਿ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜਾ ਮਾਮਲਾਤ ਨੇ ਤੁਸੀਂ ਆਪਣਾ ਮਿਲ ਬੈਠ ਕੇ ਬੈਠੋ ਤੇ ਸਾਰੇ ਸਿਆਸਤਦਾਨ ਆਪਸ ਦੇ ਵਿੱਚ ਇਹ ਮਾਮਲਾ ਤੈਅ ਕਰੋ ਤੇ ਇੱਕ ਪੁਰਅਮਨ ਮਾਹੌਲ ਬਣਾਓ ਤਾਂ ਕਿ ਮੁਲਕ ਦੇ ਵਿੱਚ ਇਲੈਕਸ਼ਨ ਹੋ ਜਾਣ? ਦੇਖੋ ਸਰ, ਇਸ ਵਕਤ ਅਦਲੀਆ ਦਾ ਇੱਕ ਅਦਾਰਾ ਬਚਿਆ ਜਿਹੜਾ ਹਰ ਮੁਮਕਿਨ ਕੋਸ਼ਿਸ਼ ਕਰ ਰਿਹਾ ਆਇਨ ਦੀ ਪਾਮਾਲੀ ਨਾ ਹੋਏ, ਅਦਾਰੇ ਦੀ ਜਿਹੜੀ ਸਾਖਤ ਹੈ ਉਹ ਮੁਤਾਸਰ ਨਾ ਹੋਏ, ਇਲੈਕਸ਼ਨ ਵੀ ਹੋ ਜਾਣ, ਸਾਰੇ ਇੱਕ ਜਗ੍ਹਾ ਤੇ ਬਹਿ ਵੀ ਜਾਣ, ਤੇ ਸਾਰੇ ਦੇ ਸਾਰੇ ਉਹ ਇਕੱਲੀ ਲੱਗੀ ਹੈ, ਕੋਸ਼ਿਸ਼ ਕਰ ਰਹੀ ਹੈ। ਇਸ ਤਨਾਜ਼ਰ 'ਚੋਂ ਤੁਹਾਡੇ ਸਾਹਮਣੇ ਹੈ ਕਿ ਉਹ ਚਾਹੁੰਦੀ ਕਿ ਸਾਡਾ ਆਪ ਮੁਤਨਾਜ਼ਨ ਹੋਈਏ। ਵੇਖੋ ਅਦਲੀਆ ਵਿੱਚ ਵੀ ਫੂਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਟਾਰਨੀ ਜਨਰਲ ਖੁੱਲ ਕੇ ਮਤਲਬ ਕਿ ਜਿਹੜਾ PDM ਜਿਹੜੀ ਉਹ ਖੁੱਲ ਕੇ ਜਿਹੜੀ ਅਦਲੀਆ ਦੇ ਖਿਲਾਫ, ਵੇਖੋ ਇਲੈਕਸ਼ਨ ਬਚਾਉਣ ਵਾਸਤੇ, ਇਲੈਕਸ਼ਨ ਤੋਂ ਛੁਟਕਾਰੇ ਵਾਸਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਜਿਹਦੇ ਵਿੱਚ ਸਾਰੇ ਅਦਾਰੇ ਡੁੱਬਦੇ ਨੇ, ਡੁੱਬਣ, ਲੋਕਾਂ ਦਾ ਇਤਮਾਦ ਜਾਂਦਾ ਤੇ ਜਾਏ। ਲੇਕਿਨ ਉਹਨਾਂ ਨੇ ਸਿਰਫ ਔਰ ਸਿਰਫ ਮਤਲਬ ਉਹਨਾਂ ਦਾ ਮੁੱਦਾ ਮੇਨ ਇਹੀ ਹੈ ਕਿ ਇਮਰਾਨ ਖਾਨ ਨੂੰ ਜਿਹੜਾ ਕਿਸੇ ਵੀ ਸੂਰਤ ਜਿਹੜਾ ਹੈ ਨਾ ਉਹ ਹਕੂਮਤ ਵਿੱਚ ਨਹੀਂ ਆਉਂਦੇ। ਸਰ ਵੇਖੋ, ਮੈਂ ਪਹਿਲੇ ਵੀ ਤੁਹਾਨੂੰ ਕਹਿ ਰਿਹਾ ਸੀ, ਹੁਣ ਵੀ ਕਹਿ ਰਿਹਾ ਕਿ ਇੰਤਖਾਬਾਤ ਮੈਨੂੰ 8 ਅਕਤੂਬਰ ਦੇ ਜਿਹੜੀ ਡੇਟ ਦਿੱਤੀ ਗਈ ਉਹ ਵੀ ਲੱਗ ਨਹੀਂ ਰਿਹਾ ਕਿ 8 ਅਕਤੂਬਰ ਨੂੰ ਹੋਣਗੇ ਅਗਰ ਇਹ ਸੂਰਤ-ਹਾਲ ਰਹੀ, ਕਿਉਂਕਿ ਚਾਹੁੰਦੇ ਨੇ ਕਿ ਇਮਰਾਨ ਖਾਨ ਟੈਂਡ ਹੋਏ, ਡਾਊਨ ਹੋਏ, ਸਾਡੀ ਗੱਲ ਸੁਣੇ, ਕੁਝ ਲੈ ਦੇ ਕੇ ਗੱਲ ਕੀਤੀ ਜਾਏ, ਉਸ ਤੋਂ ਬਾਅਦ ਜਾ ਕੇ ਇਲੈਕਸ਼ਨ ਵਿੱਚ ਅਸੀਂ ਇੰਟਰ ਹੋਈਏ। ਲੇਕਿਨ ਇਮਰਾਨ ਖਾਨ ਚਲੋ ਸਿਆਸਤ ਹਟ ਕੇ ਇੱਕ ਮਤਲਬ
ਗੁਫ਼ਤਗੂ ਕਰ ਲੈਂਦੇ ਆ ਕਿ ਜਿਸ ਟਾਈਮ ਇਹ ਆਟਾ ਦੀ ਤਕਸੀਮ ਦੇ ਹਵਾਲੇ ਦੇ ਨਾਲ ਤੁਸੀਂ ਵੇਖਿਆ ਹੋਏਗਾ ਕਿ ਪਾਕਿਸਤਾਨ ਦੇ ਵਿੱਚ ਇੱਕ ਪਹਿਲਾ ਮਨਸੂਬਾ ਸੀ ਕਿ ਮੁਫਤ ਆਟਾ ਜਿਹੜਾ ਸੀ ਵੰਡਿਆ ਜਾ ਰਿਹਾ ਸੀ। ਉਹਦੇ ਵਿੱਚ ਕੋਈ ਆਪਣਾ ਪਲਾਨ ਨਹੀਂ ਹੈ ਗਵਰਨਮੈਂਟ ਦਾ। ਤੁਸੀਂ ਅੱਜ ਵੀ ਖਬਰਾਂ ਸੁਣੀਆਂ ਹੋਣਗੀਆਂ, ਮਤਲਬ ਕਿ ਡੇਲੀ ਬੇਸਿਸ ਤੇ ਹੀ ਖਬਰਾਂ ਆ ਰਹੀਆਂ ਕਿ ਅੱਜ ਫਲਾਣੇ ਸ਼ਹਿਰ 'ਚ ਕੋਈ ਭਗਦੜ ਮੱਚ ਗਈ ਤੇ ਬੰਦਾ ਮਰ ਗਿਆ ਜਾਂ ਔਰਤ ਮਰ ਗਈ। ਤੇ ਇਸ ਹਵਾਲੇ ਨਾਲ ਤੁਸੀਂ ਕੀ ਆਪਣਾ ਗਵਰਨਮੈਂਟ ਨੂੰ ਆਪਣਾ ਸੁਝਾਅ ਕਰੋਗੇ? ਸਰ ਪਿਛਲੇ 1 ਮਹੀਨੇ ਦੇ ਦੌਰਾਨ ਤਕਰੀਬਨ 15 ਤੋਂ ਜ਼ਿਆਦਾ ਜਿਹੜੀ ਕੈਜੁਅਲਟੀਜ਼ ਹੋ ਚੁੱਕੀਆਂ ਨੇ। ਕਈ ਲੋਕ ਐਸੇ ਨੇ ਜਿਹੜੇ ਜ਼ਖਮੀ ਹੋਏ ਨੇ ਤੇ ਕਈ ਐਸੇ ਬੱਚੇ ਨੇ ਜਿਹੜੇ ਦਬੇ ਗਏ ਸਨ, ਜਿਹੜੇ ਹੁਣ ਅਜੇ ਤੱਕ ਸਹਿਮੇ ਹੋਏ ਨੇ। ਦੇਖੋ ਅਗਰ ਤੁਸੀਂ ਕੋਲ ਸਕੀਮਾਂ ਹੀ ਨਹੀਂ, ਹੋਰ ਐਡਮਿਨਿਸਟ੍ਰੇਟਰ ਪਾ ਰਹੇ ਨਹੀਂ, ਬੜੇ ਕਹਿੰਦੇ ਸਨ ਨੂਨ ਲੀਗ ਬੜੀ ਐਡਮਿਨਿਸਟ੍ਰੇਸ਼ਨ ਦੀ ਪਾਰ ਹੁੰਦੀ ਲੇਕਿन यूटिलाइज नहीं हो पा रही। इमरान खान असास प्रोग्राम के तहत कितने उससे एक फ्लैगशिप के प्रोग्राम के तहत कितने थल्ले प्रोग्राम लॉन्च किए ने, सारे के सारे लोगों ने आई डी कार्ड तक लोगों ने घर पैसे गए ने। एक ऐसी ਜ਼ਬਰਦਸਤ ਮੁਨਜ਼ਮ ਕਿਸਮ ਦਾ ਸੈਟਅਪ ਸੀ, ਇਹਨਾਂ ਕੋਲ ਮੈਨੇਜ ਹੀ ਨਹੀਂ ਹੋ ਪਾ ਰਿਹਾ। ਤੁਹਾਡੇ ਸਾਹਮਣੇ ਆਟਾ ਜਿਹੜੇ ਕੋਲ ਮੈਨੇਜ ਨਹੀਂ ਹੁੰਦਾ ਪਿਆ। ਵਿੱਚ ਇਲੈਕਸ਼ਨ ਦੀ ਫਜ਼ਾ ਕਾਇਮ ਕਰਨ ਵਾਸਤੇ तमाम ਸਿਆਸੀ ਜਮਾਤਾਂ ਨੂੰ ਇੱਕ ਪੇਜ ਤੇ ਆਉਣਾ ਪਏਗਾ ਤੇ ਆਪਣੇ ਮੁਲਕੀ ਅਦਾਰਿਆਂ ਦੇ ਨਾਲ ਕੰਧਾ ਮਿਲਾ ਕੇ ਖਲੋਣਾ ਪਏਗਾ। ਕਿਉਂਕਿ ਜਿਸ ਟਾਈਮ ਤੁਸੀਂ 22 ਹੋ ਕੇ ਜਾਂ ਇੱਕ ਅਦਾਰੇ ਦੇ ਨਾਲ ਆਪਣਾ ਉਹਦੀ ਮੁਖਾਲਫਤ ਕਰਦੇ ਹੋ ਤੇ ਉਸ ਦਾ ਜਿਹੜਾ ਨਾ ਮੁਲਕੀ ਸਤ੍ਹਾ ਤੇ ਤੁਹਾਡਾ ਇਮੇਜ ਖਰਾਬ ਹੋ ਰਿਹਾ ਹੁੰਦਾ ਹੈ ਤੇ ਗੈਰ ਮੁਲਕੀ ਸਤ੍ਹਾ ਤੇ ਵੀ ਪਾਕਿਸਤਾਨ ਦਾ ਇਮੇਜ ਖਰਾਬ ਹੋ ਰਿਹਾ ਹੁੰਦਾ ਹੈ। ਤੇ ਇਸ ਦੇ ਨਾਲ ਹੀ ਬਾਉ ਸੰਫੀਦਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਪੰਜਾਬੀ ਨਿਊਜ਼ ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤਾਂ ਕਿ ਸਾਡੀ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੇ। ਅੱਲਾਹ ਹਾਫਿਜ਼।